ਸੁੱਕ ਗਏ ਬਾਗ ਬਗੀਚੇ, ਹਵਾ ਵੀ ਜ਼ਹਿਰ ਹੋਈ, ਹਰ ਦਿਲ ਵਿੱਚ ਪਾਂਬੜ ਬਲਦੇ, ਰਾਤ ਵੀ ਕਹਿਰ ਹੋਈ। ਕੀ ਦੱਸਾਂ ਕਿਵੇਂ ਲੰਘੀਆਂ ਉਹ ਰਾਤਾਂ ਭੌਰ ਦੀਆਂ, ਕੀ ਪੁੱਛਦਾ ਏ ਪੁੱਤਰਾ ਗੱਲਾਂ ਸ਼ਹਿਰ ਲਾਹੌਰ ਦੀਆਂ। ਮੈਥੋਂ ਕੀ ਪੁੱਛਦਾ ਏ ਪੁੱਤਰਾ ਗੱਲਾਂ ਸ਼ਹਿਰ ਲਾਹੌਰ ਦੀਆਂ। ਕਹਿੰਦਾ ਯਾਰ ਬਸ਼ੀਰਾ ਮੁਰੀਦਾ ਰਲ ਸਾਂਝੀ ਪੈਲੀ ਵਾਹ ਲਈਏ, ਛਿੱਲੜ ਕਰਕੇ ਇਕੱਠੇ ਇਹਨਾਂ ਨਾਲ ਬਰੀਤਾਂ ਵਿਆਹ ਲਈਏ। ਲਾ ਕੇ ਸਿਰ ਤੋਂ ਪਾਰ ਮਾਣਾਂਗੇ ਰੁੱਤਾਂ ਟੌਰ ਦੀਆਂ। ਮੈਥੋਂ ਕੀ ਪੁੱਛਦਾ ਏ ਪੁੱਤਰਾ ਗੱਲਾਂ ਸ਼ਹਿਰ ਲਾਹੌਰ ਦੀਆਂ। ਗੱਲ ਲਾਹੌਰ ਤੇ ਅੰਮ੍ਰਿਤਸਰ ਦੀ ਹੋਵੇ ਤੇ ਦਿਲ ਨੂੰ ਖਿੱਚਣਾ ਪਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਿਉਂਕਿ ਸਾਡੇ ਪਿਛੋਕੜ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਅੱਜ ਅਸੀਂ ਪਹੁੰਚੇ ਹਾਂ ਪਿੰਡ ਸਰਾਏ 'ਚ, ਜ਼ਿਲ੍ਹਾ ਲਾਹੌਰ ਦੇ ਵਿੱਚ 1947 ਦੀ ਵੰਡ ਤੋਂ ਪਹਿਲੇ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ। ਇਸ ਪਿੰਡ ਦੇ ਵਿੱਚ ਭੁੱਲਰ ਪਰਿਵਾਰ ਵਸਦੇ ਸਨ। ਅਸੀਂ ਇਹਨਾਂ ਪ੍ਰੋਗਰਾਮ ਦੇ ਨਾਲ ਵੀਡੀਓ ਦੀ ਰਾਹੀਂ ਅਕ੍ਰੋਸ ਦਾ ਬਾਰਡਰ ਪਿਆਰ ਮੁਹੱਬਤ ਦਾ ਸੁਨੇਹਾ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਰਹਾਂਗੇ। ਜਿਨ੍ਹਾਂ ਦੇ ਰੱਬ ਨੇ ਸਾਹ ਦਿੱਤਾ, ਇਹ ਮੈਸੇਜ, ਇਹ ਪੈਗਾਮ, ਇਹ ਵੀਡੀਓਜ਼ ਤੁਹਾਡੇ ਰੂਬਰੂ ਕਰਦੇ ਰਹਾਂਗੇ। ਉਹ ਦਿਨ ਦੂਰ ਨਹੀਂ ਜਦੋਂ ਆਪਾਂ ਇਹ ਦੂਰੀਆਂ, ਇਹ ਨਫ਼ਰਤਾਂ ਜਿਨ੍ਹਾਂ ਦੇ ਬੀਜ ਬੋਏ ਹੋਏ ਨੇ ਮੁਕਾ ਦੇਵਾਂਗੇ। ਫਿਰ ਇੱਕ ਦੂਜੇ ਨਾਲ ਰਲ ਮਿਲ ਵਸਾਂਗੇ, ਇੱਕ ਦੂਜੇ ਦੇ ਸਾਥੀ ਬਣ ਕੇ ਵਸਾਂਗੇ। ਇਹ ਪਿੰਡ ਸਰਾਏ 'ਚ, ਜ਼ਿਲ੍ਹਾ ਲਾਹੌਰ ਦੇ ਵਿੱਚ ਇਹ ਪਿੰਡ ਆ। ਹਰਿੰਦਰ ਸਿੰਘ ਭੁੱਲਰ ਜਿਹੜੇ ਸਿੰਗਰ ਅਤੇ ਐਕਟਰ ਵੀ ਨੇ, ਉਹਨਾਂ ਦੇ ਪੜਦਾਦਾ ਜੀ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਭਾਈ ਸਨ ਸਰਦਾਰ ਜਗਤ ਸਿੰਘ ਦੀ। ਗੱਲ ਕਰਦੇ ਹਾਂ ਸਰਦਾਰ ਭਗਤ ਸਿੰਘ ਦੀ। ਉਹਨਾਂ ਦੇ ਦੋ ਪੁੱਤਰ ਸਨ, ਤੇਜਾ ਸਿੰਘ ਅਤੇ ਗੇਜਾ ਸਿੰਘ। ਅਤੇ ਸਰਦਾਰ ਹਰਿੰਦਰ ਸਿੰਘ ਭੁੱਲਰ ਵੀ ਇਸ ਹੀ ਪਰਿਵਾਰ ਦੇ ਵਿੱਚੋਂ ਹਨ, ਤੇਜਾ ਸਿੰਘ ਭੁੱਲਰ ਦੇ। 1947 ਦੀ ਵੰਡ ਤੋਂ ਬਾਅਦ ਇਹ ਪਰਿਵਾਰ ਪਿੰਡ ਸਰਾਏ ਜ਼ਿਲ੍ਹਾ ਲਾਹੌਰ ਤੋਂ ਉੱਠ ਕੇ ਮੀਆਂ ਸਿੰਘ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਚਲੇ ਗਏ ਸਨ ਅਤੇ ਅੱਜ ਵੀ ਉੱਥੇ ਵਸਦੇ ਪਏ ਨੇ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ, ਵਿਖਾਉਂਦੇ ਹਾਂ ਪਿੰਡ, ਇਹ ਗਲੀਆਂ ਮੁਹੱਲੇ ਤੇ ਗੱਲਬਾਤ ਸਾਂਝੀ ਕਰਾਂਗੇ ਪਿੰਡ ਵਾਸੀਆਂ ਦੇ ਨਾਲ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ, ਲਾਇਲਪੁਰ ਪਾਕਿਸਤਾਨ ਤੋਂ। ਪੰਜਾਬ ਟੀਵੀ ਤੇ ਪੰਜਾਬੀ ਲਹਿਰ ਦੀ ਟੀਮ ਦਾ ਮੁਸ਼ਤਰਕਾ ਪ੍ਰੋਗਰਾਮ ਲਕੀਰਾਂ, ਜਿਹੜਾ ਪਾਰਟੀਸ਼ਨ ਬੇਸ 'ਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿਚਕਾਰ ਜਿਹੜੀਆਂ ਮਾਈਗ੍ਰੇਸ਼ਨ ਹੋਈ 47 ਤੋਂ ਪਹਿਲੋਂ, ਜਿਹੜੇ ਪਰਿਵਾਰ, ਜਿਹੜੀਆਂ ਫੈਮਲੀਆਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਮਾਈਗਰੇਟ ਕਰ ਗਈਆਂ, ਚਲੇ ਗਈਆਂ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਅਤੇ 47 ਦੇ ਸਮੇਂ ਦੀਆਂ ਉਹ ਹਾਲਾਤ, ਉਹ ਕਿਸ ਤਰ੍ਹਾਂ ਦੇ ਉਹ ਹਾਲਾਤ ਬਣੇ ਆ, ਉਸ ਤੋਂ ਪਹਿਲੋਂ ਦੇ ਲੋਕ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਮੇਲ ਵਰਤਨ ਸੀ, ਕਿਸ ਤਰ੍ਹਾਂ ਵਰਤਦੇ ਸੀ, ਅਤੇ ਇਹ ਸਾਰੀ ਗੱਲਬਾਤ ਸਾਂਝੀ ਕਰਾਂਗੇ। ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਰਾਏ 'ਚ, ਡਿਸਟ੍ਰਿਕਟ ਲਾਹੌਰ ਦੇ ਵਿੱਚ। ਅਤੇ ਇਹ ਪਿੰਡ ਆ ਹਰਿੰਦਰ ਸਿੰਘ ਭੁੱਲਰ, ਜਿਹੜਾ ਪੰਜਾਬੀ ਫਿਲਮ ਇੰਡਸਟਰੀ ਦੀ ਜਿਹੜੀ ਜਾਨ ਆ। ਹਰ ਇੱਕ ਮੂਵੀ ਦੇ ਵਿੱਚ ਹਰਿੰਦਰ ਭੁੱਲਰ ਜਿਹੜਾ ਵਾ ਆਪਣੇ ਫਨ ਦਾ ਮੁਜ਼ਾਹਰਾ ਕਰਦਾ, ਆਪਣੇ ਸਲਾਹੀਅਤਾਂ ਮਨਵਾਉਂਦਾ। ਅੱਜ ਅਸੀਂ ਪਹੁੰਚੇ ਉਹਨਾਂ ਦੇ ਫੋਰ ਫਾਦਰਸ ਦੇ ਪਿੰਡ, ਅਤੇ ਗੱਲਬਾਤ ਸਾਂਝੀ ਕਰਾਂਗੇ ਉਹਨਾਂ ਦੇ ਪਿੰਡ ਦੇ ਬਜ਼ੁਰਗਾਂ ਦੇ ਨਾਲ। ਇਹ ਮੁਨਸ਼ੀ ਸਾਹਿਬ ਨੇ ਇਹਨਾਂ ਦੇ ਪਿੰਡ ਦੇ, ਇਸੇ ਹੀ ਪਿੰਡ ਦੇ ਜੰਪਲ। ਉਦੋਂ ਇਹਨਾਂ ਦੀ ਉਮਰ ਤਾਂ ਕੋਈ 14-15 ਸਾਲ ਸੀ ਜਦੋਂ ਪਾਕਿਸਤਾਨ ਬਣ ਗਿਆ। ਇਹਨਾਂ ਦੇ ਵੱਡੇ ਜਾਂ ਜਿਵੇਂ ਵੀ ਸੀ ਇੱਥੇ ਮੁਨਸ਼ੀ ਸਨ, ਪਿੰਡ ਦੇ ਜਿਹੜੇ ਮੁਨਸ਼ੀ ਹੁੰਦੇ ਨੇ। ਅਤੇ ਇਹਨਾਂ ਦੀ ਉਮਰ ਹੁਣ ਕੋਈ ਲਗਭਗ 85 ਦੇ ਕੋਲ। ਇਹਨਾਂ ਕੋਲ ਪੁੱਛਦੇ ਹਾਂ ਪਿੰਡ ਦੇ ਬਾਰੇ ਦੇ ਵਿੱਚ, ਸਰਾਜ ਦੇ ਬਾਰੇ ਵਿੱਚ, ਕੌਣ ਕੌਣ ਇੱਥੇ ਵੱਸਦਾ ਸੀ ਅਤੇ ਕਿਸ ਤਰ੍ਹਾਂ ਦੇ ਲੋਕ ਸਨ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ ਪਹਿਲਾਂ ਦੱਸੋ ਵੀ ਇਹ ਤੁਹਾਡਾ ਨਾਂ ਕੀ ਆ, ਪੂਰਾ ਆਪਣਾ ਨਾਂ ਦੱਸ ਦਿਓ। ਮੇਰਾ ਨਾਮ ਮੁਨਸ਼ੀ। ਮੁਨਸ਼ੀ ਨਾਂ ਹੀ ਮੁਨਸ਼ੀ ਆ? ਠੀਕ ਹੈ। ਇਹ ਹੁਣ ਦੱਸੋ ਵੀ ਲਗਭਗ ਤੁਹਾਡੀ ਉਮਰ ਕਿੰਨੀ ਕੁ ਹੋਣੀ ਆ? ਉਮਰ ਦੀ ਵੇਖ ਲਓ ਨਾ, ਮੇਰੇ ਉਦੋਂ ਤੈਨੂੰ ਦੱਸਿਆ ਮੈਂ 14-15 ਸਾਲਾਂ ਦਾ ਸਾਂ।
14-15 ਸਾਲ ਵੀ ਹੋਸ਼ ਸੀ ਮਾੜੀ ਚੰਗੀ ਉਦੋਂ ਜਦੋਂ ਪਾਰਟੀਸ਼ਨ ਜਦੋਂ ਵੰਡ ਹੋਈ ਹੈ। ਹਾਂ ਜੀ ਵੰਡ ਹੋਈ ਆ। ਮੈਂ ਉਦੋਂ ਬਾਰਡਰ ਤੇ ਇੱਥੋਂ ਉਹ ਜੱਸਾ ਸੌਂ ਕੇ ਸਿੱਖ ਸੀ ਨਾ, ਇਹਨਾਂ ਨੂੰ ਉੱਥੇ ਛੱਡ ਕੇ ਆਇਆ ਚੱਠਿਆਂ ਵਾਲੇ। ਅੱਛਾ, ਜੱਸਾ ਸਿਉਂ ਨੂੰ ਕਿਹਾ ਨੂੰ ਛੱਡ ਕੇ ਆਏ ਸੋ ਚੱਠਿਆਂ ਵਾਲੇ। ਸਾਰੇ ਅੱਛਾ, ਇਹ ਦੱਸੋ ਵੀ ਆਪਾਂ ਜਿਹੜਾ ਪਿੰਡ ਹੁਣ ਜਿੱਥੇ ਆਪਾਂ ਬੈਠੇ ਪਹਿਲਾਂ ਇਹ ਪਿੰਡ ਦਾ ਥੋੜਾ ਜਿਹਾ ਦੱਸ ਦਿਓ, ਪਿੰਡ ਦਾ ਨਾਂ ਕੀ ਹੈ? ਸਰੈਜ। ਸਰਾਇਆ ਚ, ਇਹ ਜ਼ਿਲ੍ਹੇ ਲਾਹੌਰ ਚ ਪੈਂਦਾ। ਹਾਂ। ਅੱਛਾ, ਤੁਹਾਡੇ ਅੱਬਾ ਜੀ ਦਾ ਨਾਂ ਕੀ ਆ? ਗੁਲਾਬ ਗੁਲਾਬ। ਤੁਹਾਡੀ ਗੋਤ ਕੀ ਗੋਤ? ਸੱਕੇ। ਸਕੇ ਜੇ ਤੁਸੀਂ ਪਰਮਾਨੈਂਟ ਇੱਥੋਂ ਦੇ ਇਸੇ ਪਿੰਡ ਦੇ ਜੇ ਪਾਰਟੀਸ਼ਨ ਤੋਂ ਪਹਿਲਾਂ ਦੇ ਵੀ? ਇੱਥੋਂ ਪਹਿਲਾਂ ਦੇ। ਜਦੋਂ ਉਜਾੜੇ ਜਿਹਨੂੰ ਕਹਿੰਦੇ ਹਾਂ। ਉਜਾੜੇ ਪਏ ਉਦੋਂ ਪਹਿਲਾਂ ਦੇ ਵੀ ਇੱਥੇ ਹੀ ਆ? ਇੱਥੇ ਜੰਮਪਲ ਇੱਥੋਂ ਦੇ। ਇੱਥੇ ਜਦੋਂ ਪਾਰਟੀਸ਼ਨ ਹੋਈ ਆ ਉਜਾੜੇ ਪਏ ਆ ਉਦੋਂ ਇੱਥੇ ਕਿੰਨੇ ਘਰ ਸਨ ਪਿੰਡ ਦੇ ਵਿੱਚ ਟੋਟਲ, ਤੁਹਾਡੇ ਵੀ ਤੇ ਸਿੱਖਾਂ ਦੇ ਵੀ? ਸਿੱਖਾਂ ਦੇ ਉਦੋਂ ਸਾਡੇ ਅੱਧਾ ਪਿੰਡ ਤੋਂ ਜ਼ਿਆਦਾ ਹੈ। ਅੱਧਾ ਪਿੰਡ ਸਿੱਖਾਂ ਦਾ ਸੀ। ਠੀਕ। ਤੇ 60-70 ਘਰ ਘੁਮਿਆਰਾਂ ਦੇ ਆ। ਹਾਂ। ਠੀਕ। ਤੇ 40-45 ਘਰ ਸੱਕਿਆਂ ਦੇ ਆ। ਅੱਛਾ, 40-45 ਘਰ ਜਿਹੜੇ ਸਕਿਆਂ ਦੇ ਤੁਹਾਡੇ ਆ? ਹਾਂ। ਠੀਕ। ਤੇ ਉਹ 40 ਦੇ 45 ਇੱਥੇ ਹੀ ਨੇ ਇਸੇ ਪਿੰਡ 'ਚ? ਇਸੇ ਪਿੰਡ। ਅੱਛਾ, ਤੁਹਾਡੇ ਵੱਡਿਆਂ ਦੇ ਨਾਂ ਜਿਹੜੇ ਤੁਹਾਡੇ ਅੱਬਾ ਜੀ ਦੇ ਹਾਣੀ ਇਸ ਪਿੰਡ ਦੇ, ਤੁਹਾਡੇ ਸਕਿਆਂ ਦੇ ਘਰਾਂ ਦੇ ਉਹਨਾਂ ਬਜ਼ੁਰਗਾਂ ਦੂੰ ਚੋਂ ਦੇ ਨਾਂ ਦੱਸੋ, ਸ਼ਾਇਦ ਉਹ ਕੋ ਜਾਣਦੇ ਹੋਣ। ਅਰੂੜਾ। ਖੁਸ਼ੀਆ। ਹਾਂ। ਤੇ ਆਪਣਾ ਸੋਹਣਾ। ਇਹ ਸਾਡੇ ਘਰਾਂ ਦੇ ਵਿੱਚ। ਅੱਛਾ, ਇਹ ਵੀ ਤੁਹਾਡੇ ਲਾਗੇ ਲਾਗੇ ਜਿਹੜੇ ਤੁਹਾਨੂੰ ਯਾਦ ਨੇ ਤੁਹਾਡੇ ਬਜ਼ੁਰਗਾਂ ਦੇ ਕਹਾਣੀ ਜਾਂ ਜੋ ਫੌਤ ਹੋ ਗਏ ਜਿਹੜੇ। ਠੀਕ ਹੈ। ਅੱਛਾ, ਇਹ ਦੱਸੋ ਵੀ ਜਦੋਂ ਹੋਈ ਆ ਪਾਰਟੀਸ਼ਨ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਤੁਸੀਂ ਦੱਸਿਆ ਵੀ ਅੱਧੇ ਸਨ ਸਿੱਖ ਤੇ ਅੱਧੇ ਸਨ ਮੁਸਲਮਾਨ, ਇਹ ਭੁੱਲਰਾਂ ਦੇ ਘਰ ਸੀ ਪਿੰਡ ਦੇ, ਉਹ ਕਿਹੜੇ ਪਾਸੇ ਸੀ? ਭੁੱਲਰਾਂ ਦੇ। ਭੁੱਲਰਾਂ ਦੇ ਐਸੇ ਬਾਈ ਤੇ ਆਏ ਆ। ਜਿੱਥੇ ਅਸੀਂ ਬੈਠੇ ਹਾਂ ਜਿਹੜੀ ਹਵੇਲੀ ਅਸੀਂ ਵੇਖ ਕੇ ਆਏ ਆ। ਚੜ੍ਹਦੇ ਬੰਨੇ ਜਿਹੜੀ ਗਲੀ 'ਚ ਹਵੇਲੀ ਆ ਉਹ ਭੁੱਲਰਾਂ ਦੀ ਆ? ਇਹਨਾਂ ਦਾ ਭੁੱਲਰਾਂ ਦਾ ਹੀ ਘਰ ਸੀ ਇੱਧਰ? ਇੱਧਰ। ਠੀਕ ਹੈ। ਤੇ ਉਵੇਂ ਨਾਂ ਇਹਨਾਂ ਦੇ ਤੁਹਾਨੂੰ ਤੁਹਾਡੇ ਜ਼ਿਹਨ 'ਚ ਨਹੀਂ ਯਾਦ ਨਹੀਂ ਵੀ ਕਿਹੜਾ ਕਿਹੜਾ ਸੀ? ਜਿਹੜੇ ਤੁਸੀਂ 2-4 ਦੱਸੇ ਆ ਸਰਦਾਰਾਂ ਦੇ ਨਾਂ ਉਹੀ ਜ਼ਿਹਨ 'ਚ? ਜੀ ਮੈਨੂੰ ਡਿੱਗ ਪਿਆ ਆ, ਸੱਟ ਲੱਗੀ ਆ ਮੇਰੇ, ਇਹ ਦਿਮਾਗ ਨਹੀਂ ਕੰਮ ਕਰਦਾ ਪਿਆ। ਅੱਛਾ, ਹੋਰ ਇਸ ਤੋਂ ਇਲਾਵਾ ਜਿਹੜੇ ਤੁਸੀਂ ਸਰਦਾਰਾਂ ਦੇ ਤੁਹਾਡੇ ਮਹੱਲੇ ਰਹਿੰਦੇ ਸਨ ਨਾਂ ਦੱਸੇ, ਕੋ ਇੱਕ ਦੋ ਹੋਰ ਯਾਦ ਨੇ ਜ਼ਿਹਨ 'ਚ ਕਿਹੜਾ ਕਿਹੜਾ ਨਾਮ ਦਾ ਯਾਦ? ਇੱਕ ਤਾਂ ਤੁਸੀਂ ਦੱਸਿਆ ਨਾ ਉਹਨਾਂ ਨੂੰ ਜੱਸੇ ਸਨ ਜਿਹਨਾਂ ਨੂੰ ਛੱਡ ਕੇ ਆਏ ਜੇ, ਹੋਰ ਉਸ ਤੋਂ ਇਲਾਵਾ ਜਿਹਨਾਂ ਨੂੰ ਛੱਡ ਕੇ ਆਏ ਜੇ ਬਾਰਡਰ ਤੇ, ਉਹਨਾਂ ਦਾ ਕੀ ਨਾਂ ਸੀ? ਚੱਠਿਆਂ ਵਾਲੀ ਛੱਡ ਕੇ ਆਏ ਜੇ? ਉਹ ਨਾਮੇ ਹੋਰੀ। ਨਾਮਾ। ਹਾਂ। ਦਾਰੇ ਹੋਰੀ। ਦਾਰੇ ਹੋਰੀ। ਹਾਂ। ਹੋਰ ਉਹਨਾਂ ਦਾ ਕੋਈ ਭਰਾ ਭਰੂ ਨਾਮੇ ਦਾਰੇ ਹੋਣਾ ਦਾ? ਆਓ 4-5 ਭਰਾ ਸੀ, ਉਹਨਾਂ ਨੂੰ ਚੌਂ ਛੱਡ ਕੇ ਆਇਆ ਸੀ। ਅੱਛਾ, ਉਹਨਾਂ ਦੇ ਨਾਲ ਪਿੰਡ ਵਾਲੇ ਜਾ ਕੇ ਬਾਰਡਰ ਤੱਕ ਛੱਡ ਕੇ ਗਾਂ ਆਏ ਸੀ? ਛੱਡ ਕੇ ਆਏ ਸੀ ਚੱਠਿਆਂ ਵਾਲੇ। ਠੀਕ। ਇੱਥੇ ਪਿੰਡ 'ਚ ਫਿਰ ਕੋਈ ਰੌਲਾ ਨਹੀਂ ਪਿਆ? ਕਹਿੰਦੇ ਨਾ ਮਾਰ ਵੱਢ ਕੱਟ ਬੜੀ ਹੋਈ, ਕਤਲੋ ਗਾਰਤ ਬੜੀ ਹੋਈ। ਉਹ ਜੀ ਜਿਹੜੇ ਉਹੋ ਜਿਹੇ ਸੀ ਨਾ ਕਾਫਰ, ਉਹ ਸਾਡੇ ਉੱਤੇ ਸੂਏ ਤੇ ਖੜੇ ਸੀ। ਉਧਰੋਂ ਆਉਂਦੇ ਨੂੰ ਮਾਰਦੇ ਸੀ, ਬਰਸ਼ੀ ਮਾਰ ਕੇ ਸੂਏ ਸੁੱਟ ਦਿੰਦੇ ਸੀ। ਹਾਂ। ਇਹ ਉਹ ਮਾਜਾ ਘੁਮਿਆਰ ਬਹੁਤੇ ਇਹ ਮਾਰਦਾ ਰਿਹਾ, ਹੋਰ ਇੱਧਰੋਂ ਕਿਸੇ ਨਹੀਂ ਮਾਰੇ। ਨਹੀਂ, ਇੱਥੋਂ ਪਿੰਡ ਵਾਲੇ ਖੈਰ ਨਹੀਂ ਚਲੇ ਗਏ? ਖੈਰ ਖੈਰੀ ਗਏ। ਅੱਛਾ, ਤੇ ਇਸ ਤੋਂ ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਜਦੋਂ ਵੰਡ ਨਹੀਂ ਸੀ, ਉਜਾੜੇ ਨਹੀਂ ਸੀ, ਵੀ ਉਦੋਂ ਵਸਦੇ ਸੀ ਅੱਧਾ ਪਿੰਡ ਸਿੱਖਾਂ ਦਾ ਅੱਧਾ ਮੁਸਲਮਾਨਾਂ ਦਾ, ਸਹੀ ਅੱਛੇ ਤਰੀਕੇ ਨਾਲ ਵਸਦੇ ਸੀ? ਅੱਛੇ ਨਾਲ। ਕੋਈ ਕਿਸੇ ਨਾਲ ਕੋਈ ਵੈਰ ਝਗੜਾ ਨਹੀਂ? ਨਾ, ਕਿਸੇ ਨਾਲ ਨਹੀਂ ਰਿਹਾ। ਸਰਦਾਰਾਂ ਦਾ ਕਿਵੇਂ ਸੀ? ਕਿਉਂਕਿ ਕਹਿੰਦੇ ਨਾ ਵੀ ਸਰਦਾਰਾਂ ਦੀ ਪੈਲੀ ਪੁਲੀ ਇੱਥੇ ਬਹੁਤੀ ਸੀ, ਉਹਨਾਂ ਦਾ ਤੁਹਾਡੀਆਂ ਬਰਾਦਰੀਆਂ ਨਾਲ 45 ਘਰ ਤੁਹਾਡੇ ਸੀ, ਤੁਹਾਡਾ ਕਿਵੇਂ ਸੀ ਵਰਤਣ ਮੇਲ ਵਰਤਣ? ਉਹ ਜੀ ਜਾਣੇ ਭਾਈ ਕਿਸੇ ਦੇ ਨਾਲ ਜਾਣਾ ਆਉਣਾ, ਮੇਲ ਭਾਜੀ ਕਰਨੀ, ਉਹ ਇਸ ਕਰਕੇ ਵਰਤਾਅ ਜ਼ਿਆਦਾ ਬਣਿਆ ਸੀ। ਵੀ ਠੀਕ ਸੀ ਮੇਲ ਵਰਤਣ ਜਿਹੜਾ? ਠੀਕ ਸੀ। ਠੀਕ ਸੀ। ਠੀਕ। ਤੇ ਉਹ ਇਹਨਾਂ ਦੀ ਪੈਲੀ ਪੁਲੀ ਜਿਹੜੀ ਆ ਨਾਮੇ ਹੋਣਾ ਦੀ ਪੈਲੀ ਕਿਸ ਪਾਸੇ ਪੈਂਦੀ? ਉਹ ਆ ਜਿਹੜਾ ਵਸੀਰਾ ਹੈ ਨਾ। ਹਾਂ। ਇਹ ਇੱਥੇ ਆ। ਤੇ ਭੁੱਲਰਾਂ ਦੀ? ਭੁੱਲਰਾਂ ਦੀ? ਭੁੱਲਰਾਂ ਦੀ ਹੈਗੀ ਸੀ ਐਸ ਬੰਨੇ। ਅੱਛਾ, ਐਸ ਚੜ੍ਹਦੇ ਪਾਸੇ? ਚੜ੍ਹਦੇ ਪਾਸੇ। ਠੀਕ। ਅੱਛਾ, ਇਹ ਦੱਸੋ ਵੀ ਇਹ ਭੁੱਲਰਾਂ ਦੀ ਤੇ ਉਹ ਜਿਹੜੇ ਨਾਮੇ ਹੋਣੀ, ਇਹ ਸਾਰੇ ਭੁੱਲਰ ਸਨ ਜਾਂ ਨਾਮੇ ਹੋਣੀ ਹੋਰ ਕੋਈ ਬਰਾਦਰੀ ਸੀ? ਉਹ ਹੋਰ ਬਿਆਦਰੀ ਸੀ। ਉਹ ਹੋਰ ਸੀ? ਹਾਂ ਜੀ। ਠੀਕ। ਤੇ ਕਦੀ ਇਸ ਤਰ੍ਹਾਂ ਵੀ ਹੋਇਆ ਵੀ ਪਿੰਡ 'ਚ ਕੋਈ ਜਿਵੇਂ ਤੁਸੀਂ ਮੁਸਲਮਾਨ ਜੇ ਤੇ ਉਹ ਸਿੱਖ ਸਨ, ਕਿ ਮਜ਼ਹਬੀ ਤੌਰ ਤੇ ਤੁਹਾਡਾ ਕੋਈ ਮਸਲਾ ਬਣ ਗਿਆ ਹੋਵੇ, ਲੜ ਪਏ ਹੋ, ਕਿ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ? ਕੋਈ ਚੱਕਰ ਨਹੀਂ ਸੀ ਜੀ। ਉਦੋਂ ਸਾਰੇ ਭਰਾ ਸੀ, ਉਹ ਨਾਮੇਦਾਰੇ ਹੋ ਰਹੀ ਸੀ ਨਾ। ਹਾਂ। ਉਹਨਾਂ ਦੀ ਪਾਰਟੀ 'ਚ ਅਸੀਂ ਆਉਂਦੇ ਜਾਂਦੇ ਰਹੇ ਹਾਂ, ਲੜਾਈਆਂ 'ਚ ਝਗੜਿਆਂ 'ਚ ਮੇਰੇ ਵੱਡੇ ਉਹਨਾਂ ਨਾਲ ਜਾਂਦੇ ਰਹੇ। ਵੀ ਕੋਈ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਸੀ, ਅੱਛੇ ਤਰੀਕੇ ਨਾਲ ਇੱਕ ਦੂਜੇ ਨਾਲ ਮੇਲ ਵਰਤਨ ਸੀ।
ਤੇ ਇਹਦੇ ਵਿੱਚ ਜੋ ਪਾਰਟੀਸ਼ਨ ਦੇ ਵੇਲੇ ਆਂਦੇ ਆ ਨਾ ਵੀ ਤਾਂ ਅੱਗੇ ਵੀ ਤੁਹਾਨੂੰ ਪੁੱਛਿਆ ਵੀ ਤੁਸੀਂ ਦੱਸਿਆ ਵੀ ਕਤਲੋ ਗਾਰਤ ਜਿਹੜੀ ਆ ਉਹ ਇੱਥੇ ਤੇ ਨਹੀਂ ਹੋਈ, ਆਸੇ ਪਾਸੇ ਹੋਈ। ਆਸੇ ਪਾਸੇ ਤੇ ਉਹ ਲੋਕਾਂ ਕਿਹਨਾਂ ਨੇ ਕੀਤੀ? ਉਹ ਪਹਿਲੋਂ ਤੇ ਆਂਦੇ ਨਾ ਚੰਗੇ ਭਲੇ ਵਸਦੇ ਸੀ ਇੱਕ ਦੂਜੇ ਨੂੰ, ਲੋਕ ਕੌਣ ਸਨ? ਬਾਹੀ ਲੋਕ ਜਿਹੜੇ ਉਹੋ ਜਿਹੇ ਰਾਮੀ ਸੀ। ਹਾਂ, ਇੱਕ ਸਾਡੇ ਇੱਥੇ ਘੁਮਿਆਰ ਸੀ, ਉਹ ਮਾਰ ਕੇ ਸੁੱਟਦਾ ਸੀ, ਜਿਹੜਾ ਬੰਦਾ ਲੰਘਦਾ ਸੀ ਉਹਨੂੰ ਬਰਛੀ ਮਾਰਦਾ, ਸੂਏ ਸੁੱਟ ਦਿੰਦਾ ਸੀ ਮਾਰ ਕੇ। ਹਾਂ ਠੀਕ। ਤੇ ਇਹ ਪਿੰਡ ਦੇ ਵਿੱਚ ਸਰਾਇਜ ਦੇ ਵਿੱਚ ਗੁਰਦੁਆਰਾ ਕਿਹੜੀ ਸਾਈਡ ਤੇ ਸੀ? ਬਣਿਆ ਸੀ ਕੋਈ ਗੁਰਦੁਆਰਾ? ਹਾਂ ਜੀ। ਕਿੱਥੇ ਸੀ ਉਹ ਵਿਚਕਾਰ ਆ। ਉਹ ਪਿੰਡ ਦੇ ਵਿਚਕਾਰ? ਹਾਂ। ਉਹ ਹੈਗਾ ਜਾਂ ਉੱਥੇ ਕੋਈ ਬਣ ਗਿਆ ਹੋਰ ਚੀਜ਼ ਬਣ ਉਹ ਗਈ? ਜੀ ਹੁਣ ਉਦੋਂ ਖੂਹ ਸੀ, ਖੂਹ ਵੀ ਪੂਰਿਆ ਗਿਆ, ਹਰ ਇੱਕ ਚੀਜ਼ ਉੱਥੇ ਢਹਿ ਗਈ। ਨਕਸ਼ਾ ਥੋੜਾ ਬਹੁਤਾ ਉੱਥਾ ਹੈਗਾ, ਨਹੀਂ ਤੇ ਕੋਈ ਨਹੀਂ। ਤੇ ਜਿਹੜੇ ਉਹ ਭੁੱਲਰ ਨੇ ਨਾ, ਭੁੱਲਰ ਫੈਮਿਲੀ ਜਿਹੜੀ ਉਹ ਇੰਡੀਆ ਚੰਗੇ ਭਲੇ ਨੇ, ਠੀਕ ਠਾਕ ਖਾਂਦੇ ਪੀਂਦੇ, ਆਂਦੇ ਵੀ ਸਾਡਾ ਦਿਲ ਕਰਦਾ ਪਿੰਡ ਆਪਣਾ ਵੇਖਣ ਨੂੰ ਨਾ ਸਰਾਇਜ। ਤੇ ਜੇ ਆਉਣ ਇੱਥੇ ਤੇ ਕੋਈ ਸਾਂਭ ਸੇਵਾ ਕਰੋਗੇ ਉਹਨਾਂ ਦੀ ਪਿੰਡ ਵਾਲੇ? ਕਰ ਲਾਂਗੇ ਜੀ। ਆ ਵੱਡਿਆਂ ਨਾਲ ਇੰਨਾ ਭਰਪਣ ਰਿਹਾ ਵਾ। ਮੈਂ ਕਰ ਲਾਂਗੇ ਜਨਾਬ। ਤੇ ਉਹਨਾਂ ਦੇ ਅੱਗੋਂ ਪੋਤਰੇ ਪ੍ਰਪੋਤਰੇ ਸਾਡੇ ਨਾਲ ਹੈ ਨੇ, ਗੱਲਬਾਤ ਹੁੰਦੀ ਰਹਿੰਦੀ ਇੰਟਰਨੈਟ 'ਤੇ। ਆਂਦੇ ਵੀ ਦਿਲ ਕਰਦਾ ਵਾ ਆਉਣ ਨੂੰ, ਵੇਖਣ ਨੂੰ ਆਪਣਾ ਪਿੰਡ। ਆਹੋ ਜੀ। ਤੇ ਅਸੀਂ ਗੱਲਬਾਤ ਕਰਨ ਡੇ ਸਾਂ ਜੀ ਬਾਬਾ ਜੀ ਦੇ ਨਾਲ। ਬਾਬਾ ਜੀ ਦੱਸਿਆ ਵੀ ਪਿੰਡ ਦੇ ਵਿੱਚ ਕਿੰਨੇ ਘਰ ਸਨ ਜਾਂ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਮੇਲ ਵਰਤਨ ਸੀ, ਸਾਂਝਾ ਸਨ। ਇਨ ਸ਼ਾਰਟ ਅਸੀਂ ਕਹਿ ਲਈਏ ਵੀ ਜਿਵੇਂ ਬਾਬਾ ਜੀ ਦਾ ਗੱਲ ਦਾ ਇੱਕੋ ਹੀ ਨਿਚੋੜ ਕੱਢ ਲਈਏ ਤੇ ਸਾਂਝਾ ਸਨ। ਆਂਦੇ ਵੀ ਪਾਰਟੀਸ਼ਨ ਤੋਂ ਪਹਿਲਾਂ ਵੀ ਅੱਛੇ ਤਰੀਕੇ ਨਾਲ ਲੋਕ ਵਸਦੇ ਸੀ, ਇਨਸਾਨੀਅਤ ਸੀ ਲੋਕਾਂ ਦੇ ਵਿੱਚ, ਉਹਨੂੰ ਹੀ ਇਨਸਾਨੀਅਤ ਨੂੰ ਹੀ ਪ੍ਰਮੋਟ ਕਰਦੇ ਸੀ ਕਿ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ, ਭਾਵੇਂ ਕੋਈ ਸਕੇ ਆ ਤੇ ਭਾਵੇਂ ਕੋਈ ਵੀ ਆ, ਭਾਵੇਂ ਸਿੱਖ ਆ ਤੇ ਭਾਵੇਂ ਮੁਸਲਮਾਨ, ਮਜ਼ਹਬੀ ਆਜ਼ਾਦੀ ਸੀ, ਸਾਰੇ ਅੱਛੇ ਤਰੀਕੇ ਨਾਲ ਵਸਦੇ ਸੀ। ਤੇ ਪਾਰਟੀਸ਼ਨ ਵੇਲੇ ਕੁਛ ਲਾਲਚ ਦੇ ਅਨਾਸਰ ਆ ਗਏ, ਕੁਛ ਇੰਨਾ ਮਜ਼ਹਬੀ ਜਿਹੜਾ ਵਾ ਰੂਪ ਧਾਰ ਲਿਆ। ਲੇਕਿਨ ਉਹ ਬਾਬਾ ਜੀ ਦੀ ਗੱਲ ਵੀ ਕਾਫਰ ਇਹਨਾਂ ਉਹਨੂੰ ਕਿਹਾ ਜਿਹੜੇ ਜ਼ਾਲਮ ਸਨ। ਕਾਫਰ ਕਿਸੇ ਨੂੰ ਹਿੱਟ ਨਹੀਂ ਕੀਤਾ, ਕਾਫਰ ਉਸ ਬੰਦੇ ਨੂੰ ਕਿਹਾ ਜਿਹੜੇ ਜ਼ਾਲਮ ਸਨ, ਉਹਨਾਂ ਨੂੰ ਕਾਫਰ ਕਿਹਾ। ਵੀ ਉਹ ਕਾਫਰਾਂ ਨੇ ਕੀਤਾ ਜਿਨ੍ਹਾਂ ਨੇ, ਜਿਹੜੇ ਲਾਲਚੀ ਸਨ ਜਾਂ ਜਿਨ੍ਹਾਂ ਨੂੰ ਕੋਈ ਆਪਣਾ ਮਫਾਦ ਸੀ ਜਾਂ ਕੋਈ ਆਪਣੀ ਜ਼ਾਤੀ ਦੁਸ਼ਮਣੀ ਸੀ। ਅਦਰਵਾਈਜ਼ ਇਹਨਾਂ ਦੇ ਵਿੱਚ ਕੋਈ ਐਸਾ ਇਖਤਲਾਫ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ। ਤੇ ਹੁਣ ਆਪਾਂ ਚੱਲਦੇ ਹਾਂ ਪਿੰਡ ਸਰਾਇਜ। ਤੁਹਾਨੂੰ ਪਿੰਡ ਸਰਾਇਜ ਲੈ ਕੇ ਜਾਂਦੇ ਆ। ਇੱਕ ਦੋ ਹਵੇਲੀਆਂ ਘਰ ਨੇ ਭੁੱਲਰਾਂ ਦੀਆਂ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ, ਉਹ ਵਿਖਾਉਂਦੇ। ਤੇ ਪਿੰਡ ਦੀਆਂ ਗਲੀਆਂ ਮੁਹੱਲੇ ਤੇ ਸਾਂਝੀ ਕਰਾਂਗੇ, ਪੁਰਾਣੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਕਰਾਂਗੇ ਭੁੱਲਰ ਪਰਿਵਾਰ ਦੀਆਂ। ਇਸੇ ਤਰ੍ਹਾਂ ਦੇ ਪ੍ਰੋਗਰਾਮ, ਇਸੇ ਤਰ੍ਹਾਂ ਦੇ ਕੋਸ਼ਿਸ਼ਾਂ ਜਿਹੜਾ ਉਹ ਕਰਦੇ ਰਹਾਂਗੇ। ਸਾਡੀ ਟੀਮ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈਂਦੀ ਰਹਿੰਦੀ ਹੈ। ਪੰਜਾਬ ਟੀਵੀ ਤੇ ਪੰਜਾਬੀ ਲਹਿਰ ਦੀ ਟੀਮ ਜਿਹੜਾ ਲਕੀਰਾਂ ਤੇ ਉਸ ਤੋਂ ਹਟ ਕੇ ਜਿਹੜਾ ਪਾਰਟੀਸ਼ਨ 'ਤੇ ਅਸੀਂ ਸਟੋਰੀਜ਼ ਕਰੀਦੀਆਂ ਉਹ ਤੁਹਾਡੇ ਸਾਹਮਣੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੇ ਆਓ ਚੱਲਦੇ ਹਾਂ ਪਿੰਡ, ਵੇਖਦੇ ਹਾਂ ਪਿੰਡ।